ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਗੁਰਦੁਆਰਾ ਰਕਾਬਗੰਜ ਸਾਹਿਬ। ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਆ ਰਹੇ ਹੈਗੇ ਕਿ ਫਿਲਮ ਐਮਰਜੈਂਸੀ, ਉਸ ਫਿਲਮ ਦੇ ਨਾਲ ਸੰਤ ਜਰਨੈਲ ਸਿੰਘ ਪਿੰਡਰਾਲੇ ਨੂੰ ਜਿਸ ਤਰੀਕੇ ਨਾਲ ਇੱਕ ਅੱਤਵਾਦੀ ਦੇ ਤੌਰ ਦੇ ਉੱਤੇ ਦਿਖਾਇਆ ਜਾ ਰਿਹਾ ਹੈਗਾ, ਉਹਦਾ ਰੋਸ਼ ਇਸ ਵੇਲੇ ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ। ਔਰ ਇੱਥੇ ਹੀ ਬਸ ਨਹੀਂ, ਉਸ ਫਿਲਮ ਦੇ ਇਲਾਵਾ ਕੰਗਨਾ ਰਣੌਤ, ਉਹ ਲਫੇੜੇ ਵਾਲੀ ਜਨਾਨੀ ਜਿਹਨੂੰ ਇੱਕ ਸਾਡੀ ਪੰਜਾਬ ਦੀ ਧੀ ਨੇ ਚਪੇੜ ਮਾਰ ਕੇ ਅਹਿਸਾਸ ਕਰਾਇਆ ਸੀ ਕਿ ਉਹ ਗਲਤ ਹੈ, ਮਗਰ ਸ਼ਾਇਦ ਉਹ ਆਦਤਾਂ ਹਲੇ ਸੁਧਰੀਆਂ ਨਹੀਂ ਹੈਗੀਆਂ। ਉਹਨੇ ਆਪਣੇ ਇੱਕ ਇੰਟਰਵਿਊ ਦੇ ਅੰਦਰ ਸਿੱਖਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੀ ਟਾਰਗੇਟ ਕਰਕੇ ਕਿਹਾ ਹੈਗਾ ਕਿ ਉਸ ਮੋਰਚੇ ਦੇ ਅੰਦਰ, ਕਿਸਾਨ ਮੋਰਚੇ 'ਚ ਰੇਪ ਹੋ ਰਹੇ ਸਨ, ਬਲਾਤਕਾਰ ਹੋ ਰਹੇ ਸਨ ਤੇ ਲੋਕਾਂ ਨੂੰ ਮਾਰ ਕੇ ਟੰਗਿਆ ਜਾ ਰਿਹਾ ਸੀ। ਲਗਾਤਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਧਰਤੀ ਦੇ ਉੱਤੇ ਕੁਝ ਨੌਜਵਾਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਫ਼ਤਰ, ਤੁਸੀਂ ਪਿੱਛੇ ਦੇਖ ਸਕਦੇ ਹੈਗੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਖੜਿਆ ਤੇ ਸਾਡੇ ਨਾਲ ਕੁਝ ਵੀਰ ਜੁੜੇ ਹੋਏ ਨੇ। ਗਿਣਤੀ ਘੱਟ ਹੈ, ਹਮੇਸ਼ਾ ਦੀ ਤਰ੍ਹਾਂ ਸਿਰ ਦੇਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਹੈ, ਤਮਾਸ਼ਬੀਨਾਂ ਦੀ ਜ਼ਿਆਦਾ ਹੁੰਦੀ ਹੈ, ਮਗਰ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦੇ ਲਈ ਟੀਵੀ 84 ਦੇ ਟੀਮ ਦੇ ਲਈ ਇਹ ਜੁੜੇ ਹੈਗੇ ਨੇ। ਸਾਰਿਆਂ ਨਾਲ ਫਤਿਹ ਦੀ ਸਾਂਝ ਕਰਨੇ ਆ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੱਟੂ ਜੀ, ਕੀ ਤੁਹਾਡੀ ਅੱਜ ਸਾਡੇ ਨਾਲ ਗੱਲਬਾਤ ਕਰਨ ਦਾ ਕੀ ਨਾਰਾਜ਼ਗੀ ਤੁਹਾਡੀ ਹੈਗੀ ਇਸ ਫਿਲਮ ਦੇ ਨਾਲ, ਖਾਸ ਕਰਕੇ ਕੰਗਨਾ ਰਣੌਤ ਦੀ ਬਕਵਾਸਬਾਜੀ ਔਰ ਇਸ ਐਮਰਜੈਂਸੀ ਫਿਲਮ ਦੇ ਨਾਲ? ਨਾਰਾਜ਼ਗੀ ਜਸਵੀਰ ਜੀ, ਪਹਿਲਾਂ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਾਜ਼ਗੀ ਮੇਰੀ ਸਭ ਤੋਂ ਪਹਿਲੀ ਨਾਰਾਜ਼ਗੀ ਜਿਹੜੀ ਹੈ ਸਾਡੀ ਸਿੱਖ ਸੰਗਤ ਨਾਲ ਹੈ, ਦਿੱਲੀ ਦੀ ਸਿੱਖ ਸੰਗਤ ਨਾਲ ਹੈ, ਪੰਜਾਬ ਦੀ ਸਿੱਖ ਸੰਗਤ ਨਾਲ ਹੈ। ਅੱਜ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਏ ਨੂੰ ਘੱਟੋ ਘੱਟ ਮੇਰੇ ਹਿਸਾਬ ਨਾਲ 20-22 ਦਿਨ 25 ਦਿਨ ਹੋ ਗਏ ਹੋਣਗੇ। ਕਿਆ ਦਿੱਲੀ ਦੇ ਕਿਸੇ ਸੰਗਤ ਨੇ ਆਪਦੇ ਵਾਰਡ ਦੇ ਜਿਹੜੇ ਉਹਨਾਂ ਦੇ ਮੈਂਬਰ ਜਿੱਤੇ ਨੇ ਉਹਨਾਂ ਨੂੰ ਪੁੱਛਿਆ ਵੀ ਮੈਂਬਰ ਸਾਹਿਬ ਤੁਸੀਂ ਇਹਦੇ ਲਈ ਕੀ ਕਰ ਰਹੇ ਹੋ? ਕਿਆ ਦਿੱਲੀ ਦੀ ਸੰਗਤ ਨੇ ਕਾਲਕਾ ਜੀ ਨੂੰ ਪੁੱਛਿਆ, ਜੀਕੇ ਜੀ ਨੂੰ ਪੁੱਛਿਆ, ਸਿਰਸਾ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਸਰਦਾਰ ਜੀ ਇਸ ਮਸਲੇ ਤੇ ਕੀ ਹੱਲ ਕਰ ਰਹੇ ਹੋ? ਤੁਸੀਂ ਤਾਂ ਬੀਜੇਪੀ 'ਚ ਬੈਠੇ ਹੋ, ਸੈਂਟਰਲ 'ਚ ਬੈਠੇ ਹੋ, ਤੁਸੀਂ ਕੁਝ ਕਰ ਸਕਦੇ ਹੋ? ਜਾਂ ਵੈਸਟ ਦਿੱਲੀ ਦੀ ਸੰਗਤ ਜਿਹੜੀ ਸਿੱਖਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਉਹਨਾਂ ਨੇ ਸਰਦਾਰ ਜਰਨੈਲ ਸਿੰਘ ਜੀ ਨੂੰ ਪੁੱਛਿਆ? ਇੱਕ ਗੱਲ ਮੈਂ ਇੱਥੇ ਹੋਰ ਖਾਨੇ ਤੁਹਾਡੇ ਪਾਉਣਾ ਚਾਹੁੰਦਾ ਸੰਗਤ ਜੀ ਦੀ, ਵੀ ਦਿੱਲੀ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਜੇ ਸਰਕਾਰ ਵੈਸੇ ਤਾਂ ਇਹ ਸਿੱਖ ਵਿਰੋਧੀ ਸਰਕਾਰ ਹੈ, ਜੋ ਕੁਛ ਇਹਨਾਂ ਨੇ ਭਾਈ ਅੰਮ੍ਰਿਤਪਾਲ ਨਾਲ ਕੀਤਾ, ਜੋ ਕੁਛ ਇਹ ਪੰਜਾਬ 'ਚ ਕਰ ਰਹੇ, ਸਾਰਿਆਂ ਨੂੰ ਪਤਾ ਵੀ ਇਹ ਸਿੱਖ ਵਿਰੋਧੀ ਸਰਕਾਰ ਹੈ। ਤੇ ਕੀ ਇਹਨਾਂ ਨੇ ਇੱਥੇ ਵੀ ਇਹ ਦਿੱਲੀ ਦਾ ਹੀ ਪੱਖ ਪੂਰਨਗੇ? ਇਹ ਚਾਹੁਣ ਤੇ ਦਿੱਲੀ ਔਰ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ, ਫਿਲਮ ਨੂੰ ਬੈਨ ਕਰਾ ਸਕਦੇ ਨੇ, ਕਿਉਂਕਿ ਜੋ ਕੁਛ 84 ਨੇ ਝੱਲਿਆ ਉਹ ਦਿੱਲੀ ਔਰ ਪੰਜਾਬ ਨੇ ਸਭ ਤੋਂ ਵੱਧ ਝੱਲਿਆ, ਹੋਰ ਕਿਸੇ ਸਟੇਟ ਨੇ ਇੰਨਾ ਨਹੀਂ ਝੱਲਿਆ। ਸੋ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਫਿਲਮਾਂ ਦੇ ਨਾਲ ਜੋ ਇਸ ਫਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ, ਉਹਨਾਂ ਨਾਲ ਸਿੱਖਾਂ ਦੀ ਕਰਤਾਰਕੁਸ਼ੀ ਹੋਏਗੀ ਔਰ ਘਟਨਾਵਾਂ ਦਿਨ ਪਰ ਦਿਨ, ਹਫ਼ਤੇ ਦਰ ਹਫ਼ਤੇ, ਮਹੀਨੇ ਦਰ ਮਹੀਨੇ ਵੱਧਦੀਆਂ ਜਾ ਰਹੀਆਂ ਨੇ। ਇਹ ਕੈਥਲ 'ਚ ਘਟਨਾ ਹੋਈ ਸੀ, ਤੁਸੀਂ ਮੇਰੇ ਨਾਲ ਆਪ ਗਏ ਸੀ। ਕਰਨਾਲ 'ਚ ਘਟਨਾ ਹੋਈ, ਅਨੇਕਾਂ ਘਟਨਾ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ, ਦਿੱਲੀ ਦੇ ਵੱਖ-ਵੱਖ ਕੋਨਿਆਂ 'ਚ ਹੁੰਦੀਆਂ ਰਹਿੰਦੀਆਂ ਨੇ, ਆਏ ਦਿਨ ਅਸੀਂ ਸੁਣਦੇ ਰਹਿੰਦੇ ਹਾਂ। ਦੂਜੀ ਗੱਲ, ਕੰਗਨਾ ਰਣੌਤ ਨੂੰ ਤਾਂ ਕੀ ਸਮਝਾਉਣਾ? ਇਤਿਹਾਸ ਲਿਖਣ ਵਾਲਿਆਂ ਨੇ ਇਤਿਹਾਸ ਵੀ ਸਹੀ ਤਰ੍ਹਾਂ ਨਹੀਂ ਲਿਖਿਆ। ਉਹਨਾਂ ਨੇ ਫਿਲਮ ਬਣਾਈ ਸੰਗਤ ਜੀ ਸਨ 1975 ਦੀ ਐਮਰਜੈਂਸੀ ਤੇ। ਸਨ 1975 ਦੀ ਐਮਰਜੈਂਸੀ ਤੇ ਜਿਹੜੀ ਫਿਲਮ ਬਣੀ ਹੈ, ਉਸ ਦੇ ਵਿੱਚ ਸਨ 75 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਸੀ, ਭਾਈ ਅਮਰੀਕ ਸਿੰਘ ਜੀ ਦੇ ਪਿਤਾ ਜੀ। ਉਹਨਾਂ ਨੇ ਕਦੀ ਵੀ ਇਸ ਫਿਲਮ 'ਚ ਟ੍ਰੇਲਰ 'ਚ ਜਿਹੜਾ ਦਿਖਾਇਆ ਹੈ ਕਿ ਇਹਨਾਂ ਨੂੰ ਚਾਹੀਦੀ ਹੈ ਵੋਟਾਂ ਤੇ ਸਾਨੂੰ ਚਾਹੀਦਾ ਖਾਲਿਸਤਾਨ, ਸੰਤ ਕਰਤਾਰ ਸਿੰਘ ਜੀ ਨੇ ਕਦੀ ਆਪਣੇ ਮੁਖਾਰਬਿੰਦ ਤੋਂ ਖਾਲਿਸਤਾਨ ਦੀ ਗੱਲ ਨਹੀਂ ਕੀਤੀ। 75 ਦੀ ਐਮਰਜੈਂਸੀ ਉਹਨਾਂ ਨੇ ਵਿਰੋਧ ਕੀਤਾ ਇੰਦਰਾ ਗਾਂਧੀ ਦੇ ਖਿਲਾਫ। ਉਹਨਾਂ ਨੇ 35 ਜਾਂ 45 ਐਗਜ਼ੈਕਟਲੀ ਗਿਣਤੀ ਸ਼ਾਇਦ ਮੈਂ ਗਲਤੀ ਕਰ ਰਿਹਾ ਹਾਂ, ਸੰਗਤ ਨੂੰ ਮਾਫੀ ਚਾਹੁੰਦਾ, ਉਹਨਾਂ ਨੇ ਨਗਰ ਕੀਰਤਨ ਕੱਢੇ ਨੇ। ਸੰਤਾਂ ਦੀ ਤਾਂ ਦਸਤਾਰਬੰਦੀ ਹੀ 1977 'ਚ ਹੋਈ ਹੈ, 78 ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਹਾਈਲਾਈਟ 'ਚ ਆਏ ਨੇ। ਇਹਨਾਂ ਨੇ ਹੁਣ ਇਹ ਕੱਲ੍ਹ ਤੱਕ ਇਹ SGPC ਜਾਣੇ, DSGMC ਜਾਣੇ, ਇਹ ਉਹਨਾਂ ਨਾਲ ਗੱਲ ਕਰਨ ਵੀ ਤੁਸੀਂ ਜਿਹੜੀ ਰੋਲ ਦਿਖਾਇਆ, ਪਹਿਲਾਂ ਤਾਂ ਇਹ ਦੱਸੋ ਬਸ ਸੰਤ ਕਰਤਾਰ ਸਿੰਘ ਜੀ ਦਾ ਰੋਲ ਦਿਖਾਇਆ, ਸੰਤ ਜਰਨੈਲ ਸਿੰਘ ਜੀ ਦਾ ਰੋਲ ਦਿਖਾਇਆ, ਤੇ ਜਿਹਦਾ ਵੀ ਦਿਖਾਇਆ ਉਹ ਗਲਤ ਦਿਖਾਇਆ। ਇੱਕ ਮੋਨੇ ਕੋਨੇ ਬੰਦੇ ਨੂੰ ਤੁਸੀਂ ਉੱਥੇ ਮਹਾਂਪੁਰਖਾਂ ਦਾ ਦਮਦਮੀ ਟਕਸਾਲ ਦੇ ਮੁਖੀ ਦਾ ਰੂਪ ਬਣਾ ਕੇ ਉੱਥੇ ਪੇਸ਼ ਕਰਤਾ। ਇਸ ਤੋਂ ਵੱਧ ਗੁਲਾਮੀ ਦੀ ਨਿਸ਼ਾਨੀ ਹੋਰ ਨਹੀਂ ਹੋ ਸਕਦੀ। ਸਾਡੀ ਇੱਕ ਫਿਲਮ ਦਲਜੀਤ ਦੋਸਾਂਝ ਨੇ ਬਣਾਈ ਸੀ, ਜੋ ਸਾਰੇ ਤੁਸੀਂ ਜਾਣਦੇ ਹੋ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ, ਉਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ। ਤੇ ਮੈਂ ਪਰਸੋਂ ਇੱਕ ਫੇਸਬੁੱਕ 'ਤੇ ਇੱਕ ਰੀਲ ਦੇਖ ਰਿਹਾ ਸੀ, ਜੱਥੇ ਦਾ ਨਾਮ ਮੈਨੂੰ ਪਤਾ ਨਹੀਂ, ਉਹ ਬੜੇ ਸੋਹਣੇ ਦਮਾਲੇ ਹੁੰਦੇ ਨੇ, 3 ਸਿੰਘ ਨੇ, ਬੜੇ ਸੋਹਣੇ ਉਹਨਾਂ ਨੇ ਗੀਤ ਗਾਏ ਨੇ ਪੰਥਕ। ਉਹਨਾਂ ਨੇ ਉਸ ਫਿਲਮ 'ਚ ਕੋਈ ਗੀਤ ਗਾਇਆ ਤਾਂ ਉਹ ਦੱਸ ਰਹੇ ਵੀ ਫਿਲਮ ਦੇ ਵਿੱਚ 19 ਕੱਟ ਪਾਏ ਨੇ, 19 ਕੱਟ ਪਾਉਣ ਤੋਂ ਬਾਅਦ ਫਿਲਮ ਬਚਦੀ ਕੁਛ ਨਹੀਂ। ਸਾਡੀਆਂ ਜਿਹੜੀ ਸੱਚਾਈ ਦਿਖਾਉਣ ਵਾਲੀ ਫਿਲਮਾਂ ਨੇ ਉਹਨਾਂ ਨੂੰ ਇਹ ਬੈਨ ਕਰ ਦਿੰਦੇ ਨੇ। ਤੇ ਆਪ ਦਾ ਜਿਹੜਾ ਦਿੱਲੀ ਸਟੇਟ ਨੂੰ, ਜਿਹੜਾ ਡੀਪ ਸਟੇਟ ਨੂੰ ਇਹਨਾਂ ਨੂੰ ਉਹ ਸਪੋਰਟ ਕਰਨ ਵਾਲੀ ਚੀਜ਼ਾਂ ਨੇ, ਉਹਨੂੰ ਇਹ ਸਾਰਾ ਦਿਨ ਦਿਖਾਉਂਦੇ ਨੇ। ਜਿਵੇਂ ਮਰਜ਼ੀ ਕਿਸੇ ਮਰਜ਼ੀ ਦਾ ਕਰੈਕਟਰ ਅਸੈਸੀਨੇਸ਼ਨ ਜਿਵੇਂ ਮਰਜ਼ੀ ਕਰ ਦਿੰਦੇ ਨੇ। ਇਹ ਸੰਗਤ ਨੂੰ ਸੋਚਣਾ ਚਾਹੀਦਾ। ਔਰ ਮੈਨੂੰ BJP ਵਾਲੇ ਦੇ ਕੰਗਰਾਂ ਤੇ ਵੀ ਹਾਸਾ ਆਉਂਦਾ, ਸਾਰਾ ਦਿਨ ਤੁਸੀਂ ਕਾਂਗਰਸ ਨੂੰ ਗਾਲਾਂ ਕੱਢਦੇ ਜੇ। ਤੁਸੀਂ ਕਹਿੰਦੇ ਹੋ ਸਨ ਆਜ਼ਾਦੀ ਹੀ 2014 'ਚ ਆਈ ਹੈ, ਤੇ ਤੁਸੀਂ ਇੰਦਰਾ ਗਾਂਧੀ ਦੇ ਹੁਣ ਕਿਉਂ ਪਿੱਛੇ ਵੜੇ ਜੇ?
ਇਹ ਸੋਚਣ ਵਾਲੀ ਗੱਲਾਂ ਨੇ। ਸਿੱਖ ਕੌਮ ਨੂੰ ਬੇਨਤੀ ਹੈ ਮੇਰੀ, ਪੰਥ ਨੂੰ, ਵੀ ਆਪਦੇ ਦਿੱਲੀ ਦੇ ਸਿੱਖਾਂ ਨੂੰ ਮੇਰੀ ਬੇਨਤੀ ਹੈ, ਆਪਦੇ ਮੈਂਬਰਾਂ ਨੂੰ ਪੁੱਛੋ, ਪੰਜਾਬ ਦੇ ਸਿੱਖਾਂ ਨੂੰ ਮੇਰੀ ਬੇਨਤੀ ਹੈ, ਆਪਦੇ ਇਲਾਕਾ ਮੈਂਬਰਾਂ ਨੂੰ ਪੁੱਛੋ, ਐਸਜੀਪੀਸੀ ਵਾਲਿਆਂ ਨੂੰ ਸਵਾਲ ਕਰੋ, ਇਲਾਕਾ ਮੈਂਬਰਾਂ ਨੂੰ ਕਹੋ ਵੀ ਇਹ ਫਿਲਮ ਨੂੰ ਬੈਨ ਕਰਾਇਆ ਜਾਵੇ, ਆਪਦੇ ਐਮਐਲਏ ਨੂੰ ਕਹੋ। ਜੇ ਹੋਰ ਵੀ ਕੁਛ ਨਹੀਂ ਕਰ ਸਕਦੇ, ਹਰ ਗੁਰਦੁਆਰਾ ਕਮੇਟੀ ਆਪਦੇ ਲੈਟਰ ਹੈਡ ਤੇ ਸੰਗਤੀ ਰੂਪ 'ਚ ਆਪਦੇ ਥਾਣੇ ਜਾ ਕੇ ਕੰਪਲੇਂਟ ਦਰਜ ਕਰਾਏ, ਆਪਦੇ ਲਾਗੇ ਸਿਨੇਮਾ ਘਰਾਂ 'ਚ ਦਰਖਾਸਤ ਕੀਤੀ ਜਾਵੇ ਵੀ ਇਸ ਫਿਲਮ ਨੂੰ ਨਾ ਚਲਾਇਆ ਜਾਵੇ, ਇਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋਏਗਾ। ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਖਾਲੀ ਇੱਕ ਫਿਲਮ ਦੀ ਗੱਲ ਨਾ ਕਰੀਏ, ਲਗਾਤਾਰ ਬਾਲੀਵੁੱਡ ਆਪਾਂ ਕਹੀਏ ਕਿ ਇੰਡੀਆ 'ਚ ਬਣਨ ਵਾਲੀਆਂ ਸਾਰੀਆਂ ਫਿਲਮਾਂ ਦੇ ਅੰਦਰ ਸਿੱਖਾਂ ਦੀ ਔਰ ਖਾਸ ਕਰਕੇ ਜਿਹੜੇ ਸਿੱਖ ਚਰਿੱਤਰ ਹੈਗੇ ਨੇ, ਜਿਹੜੇ ਸਾਡੇ ਆਪਾਂ ਕਹੀਏ ਕਿ ਸਾਡੇ ਇਤਿਹਾਸਕ ਹੀਰੋ ਹਨ, ਸਾਡੇ ਕੌਮੀ ਹੀਰੋ ਹਨ, ਮਰਜੀਵੜੇ ਜਿਨ੍ਹਾਂ ਨੇ ਕੌਮ ਦੇ ਲਈ ਸੀਸ ਦਿੱਤਾ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਟਾਰਗੇਟ ਕਰਕੇ ਇਹੋ ਜਿਹੀ ਫਿਲਮਾਂ, ਇਹੋ ਜਿਹੇ ਸੀਨ ਬਣਾ ਦਿੱਤੇ ਜਾਂਦੇ ਨੇ ਕਿ ਆਉਣ ਵਾਲੀ ਜਿਹੜੀ ਸਿੱਖ ਜਨਰੇਸ਼ਨ ਹੈਗੀ ਹੈ ਉਹਦੀ ਨਜ਼ਰਾਂ ਦੇ ਅੰਦਰ ਉਹ ਸਤਿਕਾਰ ਨਾ ਰਵੇ। ਔਰ ਖਾਲੀ ਇੱਕ ਇਸ ਫਿਲਮ ਨਹੀਂ, ਕੁਝ ਐਸਾ ਸਿਸਟਮ ਹੋਣਾ ਚਾਹੀਦਾ, ਚਾਹੇ ਦਿੱਲੀ ਕਮੇਟੀ ਦੀ ਗੱਲ ਕਰ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਫਿਲਮ ਦੇ ਖਿਲਾਫ ਬਿਆਨ ਆਇਆ, ਮਗਰ ਮਾਫ ਕਰਨਾ ਕਿ ਖਾਲੀ ਬਿਆਨਾਂ ਤੱਕ ਸੀਮਤ ਰਹਿਣਗੀਆਂ ਸਾਡੀਆਂ ਕਮੇਟੀਆਂ। ਸਾਡੇ ਨਾਲ ਦੂਸਰੇ ਵੀਰ ਜੁੜ ਚੁੱਕੇ ਨੇ। ਜ਼ਿਕਰ ਕਰਨ ਤੋਂ ਪਹਿਲੇ ਮੈਂ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ 31 ਅਕਤੂਬਰ ਨੂੰ ਇਸੇ ਰਕਾਬਗੰਜ ਸਾਹਿਬ ਦੇ ਗਰਾਊਂਡ ਦੇ ਅੰਦਰ ਆਪਣੇ ਸ਼ਹੀਦਾਂ ਦੀ, ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ। ਤੇ ਦਿੱਲੀ ਦੇ ਪ੍ਰਧਾਨ ਸਰਦਾਰ ਸੰਸਾਰ ਸਿੰਘ, ਜਿਹੜੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਕੇ ਚੜ੍ਹਾਈ ਕਰ ਚੁੱਕੇ ਹੈਗੇ ਨੇ, ਸਾਡੇ ਵਿੱਚ ਨਹੀਂ ਨੇ, ਤੇ ਅੱਜ ਸ਼੍ਰੋਮਣੀ ਅੰਮ੍ਰਿਤਸਰ ਪਾਰਟੀ ਜਿਹੜੀ ਅਸੀਂ ਜਿਸ ਜਗ੍ਹਾ ਤੇ ਖਲੋਤੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦਿੱਲੀ ਸਟੇਟ ਦੇ ਪਿਛਲੇ ਸਾਡੇ ਪ੍ਰਧਾਨ ਸਰਦਾਰ ਸੰਸਾਰ ਸਿੰਘ ਜਿਹੜੇ ਨੇ, ਉਹਨਾਂ ਦੇ ਸਪੁੱਤਰ ਸਾਡੇ ਨਾਲ ਜੁੜੇ ਨੇ ਤੇ ਆਪਣੀ ਪੰਥਕ ਸੇਵਾ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਹੈ। ਮਗਰ ਫਿਰ ਇੱਕ ਸਵਾਲ ਖੜਾ ਹੁੰਦਾ, ਸਾਡੇ ਲੀਡਰ ਇਹੋ ਜਿਹੇ ਆਪਣੇ ਪੰਥਕ ਫਰਜ਼ ਕਿਉਂ ਨਹੀਂ ਨਿਭਾਉਂਦੇ? ਆਪਣੇ ਸਵਾਲ ਤੋਂ ਪਹਿਲੇ ਮੈਂ ਵੀਰ ਦੇ ਨਾਲ ਫਤਿਹ ਦੀ ਸਾਂਝ ਕਰਨਾ। ਵੀਰ ਮੇਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪਾਰਟੀ ਦੇ ਵੱਲੋਂ ਇਸ ਫਿਲਮ ਦੀ ਵਿਰੋਧਤਾ ਤੌਰ ਦੇ ਉੱਤੇ ਅੱਜ ਮੀਡੀਆ ਨੂੰ ਸੱਦਾ ਦਿੱਤਾ ਗਿਆ। ਮੈਨੂੰ ਕਹਿਣ 'ਚ ਬੜਾ ਅਫਸੋਸ ਹੈ ਕਿ ਸਾਡੇ ਇਲਾਵਾ ਹਾਲੇ ਤੱਕ ਹੋਰ ਮੀਡੀਆ ਨਹੀਂ ਆਇਆ। ਮੇਰਾ ਪਹਿਲਾ ਸਵਾਲ ਇਹ ਹੀ ਉੱਠਦਾ ਕਿ ਪੰਥਕ ਮੀਡੀਆ, ਕਿਉਂਕਿ ਬਹੁਤ ਸਾਜ਼ਿਸ਼ਾਂ ਦੇ ਨਾਲ ਘੱਟੋ ਘੱਟ ਦਿੱਲੀ ਦੇ ਅੰਦਰ, ਪੰਜਾਬ ਦੇ ਅੰਦਰ, ਜਾਂ ਤੇ ਪੰਥਕ ਮੀਡੀਆ ਨੂੰ ਖਰੀਦ ਲਿਆ ਗਿਆ, ਵਿਕਾਊ ਕਰ ਦਿੱਤਾ ਗਿਆ, ਜਾਂ ਕਿਤੇ ਨਾ ਕਿਤੇ ਦਬਾ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਅੰਦਰ ਐਸੇ ਪੇਜ ਨੇ, ਅਕਾਊਂਟਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਖਾਲੀ ਖਾਲਿਸਤਾਨ ਵੀ ਲਫ਼ਜ਼ ਵੀ ਲਿਖਦੇ ਹੋ। ਹੁਣ ਤੇ ਮੀਡੀਆ ਵਾਲੇ ਡਰ ਕੇ ਖਾਲਿਸਤਾਨ ਨੂੰ ਤੋੜ ਕੇ ਵਿਚਕਾਰ ਕੁਝ ਸਿੰਬੋਲਿਕ ਡਿਜ਼ਾਈਨ ਬਣਾ ਕੇ ਤਾਂ ਕਿ ਉਹ ਟਰੇਸ ਨਾ ਹੋ ਸਕੇ, ਇੰਨੀ ਦਹਿਸ਼ਤ ਪਾ ਦਿੱਤੀ ਗਈ ਹੈ। ਕੌਮ ਦੀ ਇਸ ਨਿਗਾਰ ਦੇ ਵੱਲ ਤੁਹਾਡੀ ਕੀ ਰਾਏ? ਹਾਂਜੀ, ਪਹਿਲਾਂ ਤਾਂ ਮੈਂ TV 84 ਸਰਦਾਰ ਜਸਵਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ, ਜਿਹੜੇ ਹਰੇਕ ਆਪਣੇ ਪੰਥਕ ਮਸਲੇ ਕੌਮ ਤੱਕ ਘਰ ਘਰ ਪਹੁੰਚਾਉਣ ਦਾ ਸੇਵਾ ਨਿਭਾ ਰਹੇ ਨੇ। ਇਹ ਵੀ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ, ਇਸ ਕਰਕੇ ਅਸੀਂ ਇਹਨਾਂ ਦੇ ਧੰਨਵਾਦ ਕਰਦੇ ਹਾਂ। ਅਤੇ ਬਾਕੀ ਆ ਜਿਹੜੀ ਕੰਗਨਾ ਰਣਾਵਤ ਦੀ ਫਿਲਮ ਆਈ ਹੈ ਐਮਰਜੈਂਸੀ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਅਸੀਂ ਵਿਰੋਧ ਇਸ ਕਰਕੇ ਕਰਦੇ ਹਾਂ ਕਿਉਂਕਿ ਇਹਦੇ ਅੰਦਰ ਸਿੱਖਾਂ ਦਾ ਜੋ ਕਿਰਦਾਰ ਹੈ ਉਹ ਇਹਨਾਂ ਨੇ ਨੈਗੇਟਿਵ ਦਿਖਾਇਆ ਹੈ ਅਤੇ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਦਹਿਸ਼ਤਗਰਦ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ ਜੀ। ਅਤੇ ਸਾਡੇ 20ਵੀਂ ਸਦੀ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਕਲੀਨ ਸ਼ੇਪ ਬੰਦਾ ਦਾੜੀ ਕੇਸ ਨਕਲੀ ਲਾ ਕੇ ਉਹਨਾਂ ਦਾ ਕਿਰਦਾਰ ਨਿਭਾ ਰਿਹਾ ਹੈ, ਔਰ ਉਹਦੇ ਅੰਦਰ ਖਾਲਿਸਤਾਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਸੰਤਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਮੂੰਹ ਕਹੀ। ਉਹਨਾਂ ਨੇ ਕਿਹਾ ਸੀ ਅਗਰ ਜੇ ਇਹ ਸਰਕਾਰ ਸਾਨੂੰ ਖਾਲਿਸਤਾਨ ਦੇਵੇਗੀ ਤੇ ਕੋਈ ਹਰਜ ਨਹੀਂ, ਅਸੀਂ ਖਾਲਿਸਤਾਨ ਲੈ ਲਾਂਗੇ। ਠੀਕ ਹੈ ਜੀ। ਬਾਕੀ ਇਹਨਾਂ ਨੇ ਦਿਖਾਇਆ ਕਿ ਬੱਸ ਦੇ ਅੰਦਰੋਂ ਉਤਾਰ ਕੇ ਸਿੱਖਾਂ ਨੇ ਮਤਲਬ ਕਿ ਹਿੰਦੂਆਂ ਨੂੰ ਮਾਰਿਆ, ਉਹ ਦਿਖਾਇਆ ਜਾ ਰਿਹਾ। ਇਹਦੇ ਅੰਦਰ ਕਈ ਜੋ ਐਸੀ ਗੱਲਾਂ ਹੈ ਜੋ ਮਤਲਬ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਦਹਿਸ਼ਤਗਰਦ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਗਨਾ ਰਣਾਵਤ ਵੱਲੋਂ। ਅਤੇ ਅਸੀਂ ਇਸ ਫਿਲਮ ਦਾ ਵਿਰੋਧ ਵੀ ਕਰਾਂਗੇ ਅਤੇ ਅਸੀਂ ਇਹ ਫਿਲਮ ਚੱਲਣ ਨਹੀਂ ਦਾਂਗੇ। ਜਿੰਨਾ ਕੁ ਗੁਰੂ ਸਾਹਿਬ ਨੇ ਸਾਨੂੰ ਸਮਰਥ ਬਲ ਬਖਸ਼ਿਆ ਅਸੀਂ ਪੂਰਾ ਜ਼ੋਰ ਲਾਵਾਂਗੇ। ਅਤੇ ਬਾਕੀ ਇਹ ਜਿਹੜੀ ਸਾਡੀ ਧਾਰਮਿਕ ਜਥੇਬੰਦੀਆਂ, ਜਿਹੜੇ ਆਗੂ ਬਣੇ ਫਿਰਦੇ ਆ ਸਾਡੇ ਕੌਮ ਦੇ, ਜੋ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਜੀ ਅਸੀਂ ਸ਼੍ਰੋਮਣੀ ਪਾਰਟੀਆਂ, ਨਾ ਇਸ ਮੁੱਦੇ 'ਤੇ ਬਾਦਲ ਇੱਥੇ ਆ ਰਹੇ ਆ ਕਿਉਂਕਿ ਸਾਰੇ ਅਹੁਦਿਆਂ 'ਤੇ ਬੈਠੇ ਆ, ਕੋਈ MP ਹੈ, ਕੋਈ MLA ਹੈ। ਇੱਧਰ ਸਾਡੀ ਇਹ ਕਮੇਟੀ ਹੈ ਜਿਹੜੀ ਸਾਡੀ, ਇਹ ਵੀ ਬੈਠੀ ਹੈ ਅਤੇ ਇਹ ਵੀ ਕੁਛ ਨਹੀਂ ਕਰ ਰਹੀ, ਬਸ ਸਿਰਫ ਇੱਕ ਫਾਰਮੈਲਿਟੀ ਜਿੱਦਾਂ ਕਿ ਬੋਲ ਕੇ ਕਰ ਰਹੇ ਆ। ਬੋਲਣ ਨਾਲ ਕੁਛ ਨਹੀਂ ਇਹ ਹੋਣਾ, ਜਾਂ ਸਾਡੇ ਬੋਲਣ ਨਾਲ ਕੋਈ ਫਰਕ ਪੈਣਾ। ਇਹ ਫਰਕ ਤਾਂ ਪੈਣਾ ਕਿਉਂਕਿ ਇਹ ਜਿਸ ਅਹੁਦੇ 'ਤੇ ਬੈਠੇ ਨੇ, ਸਾਰਾ ਇਹਨਾਂ ਕੋਲ ਸਿਸਟਮ ਹੈ। ਇਹਨਾਂ ਨੂੰ ਕੌਮ ਨੂੰ ਸੁਨੇਹਾ ਲਾਉਣਾ ਚਾਹੀਦਾ। ਆਪਾਂ ਨੂੰ ਪਾਰਲੀਮੈਂਟ ਵੀ ਘੇਰਨੀ ਚਾਹੀਦੀ, ਆਪਾਂ ਨੂੰ ਜੰਤਰ ਮੰਤਰ ਸਾਰੀ ਸਿੱਖ ਕੌਮ ਨੂੰ ਪੈਣਾ ਚਾਹੀਦਾ, ਕਿਉਂਕਿ ਇਹ ਆਪਣੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 84 ਦਾ ਇਨਸਾਫ ਅੱਜ ਤੱਕ ਸਿੱਖਾਂ ਨੂੰ ਨਹੀਂ ਮਿਲਿਆ। 40 ਸਾਲ ਹੋ ਗਏ, ਕੋਰਟ ਕਚਹਿਰੀਆਂ ਸਾਰਾ ਘੁੰਮ ਲਿਆ, ਇਹਨਾਂ ਦੇ ਲਾਲ ਬੱਤੀਆਂ ਲਾ ਕੇ ਸੱਜਣ ਕੁਮਾਰ ਵਰਗੇ ਸਾਡੇ ਹਿੱਕ 'ਤੇ ਦਲਦੇ ਰਹੇ ਨੇ ਅਤੇ ਅੱਜ ਤੱਕ ਆਪਾਂ ਕੁਛ ਨਹੀਂ ਕਰ ਪਾਏ। ਅਤੇ ਉਲਟਾ ਸਾਨੂੰ ਇਹ ਦਹਿਸ਼ਤਗਰਦ ਅੱਜ 84
ਦੀ ਫਿਲਮ ਬਣਾ ਕੇ ਸਾਨੂੰ ਵੀ ਸਿੱਖਾਂ ਨੂੰ 84 ਦਾ ਮਤਲਬ ਕਿ ਦਹਿਸ਼ਤਗਰਦ ਦਿਖਾਇਆ ਜਾ ਰਿਹਾ ਇਸ ਫਿਲਮ ਬਣਾ ਕੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਾਡੇ ਵੀਰ ਨੇ ਗੱਲ ਕੀਤੀ, ਮੈਂ ਦੁਬਾਰਾ ਵਰਿੰਦਰ ਸਿੰਘ ਵੱਲ ਆਉਣਾ। ਵਰਿੰਦਰ ਸਿੰਘ ਜੀ, ਖਾਲੀ ਇਸ ਫਿਲਮ ਦੀ ਗੱਲ ਨਾ ਕਰੀਏ। ਕੰਗਨਾ ਰਣੌਤ ਦਾ ਕੱਲ ਤੋਂ ਇੱਕ ਇੰਟਰਵਿਊ ਵੀ ਵਾਇਰਲ ਹੋ ਰਿਹਾ, ਜਿਹਦੇ 'ਚ ਉਹ ਕਹਿ ਰਹੀ ਹੈਗੀ ਕਿ ਜਿਹੜਾ ਕਿਸਾਨ ਸੰਘਰਸ਼ ਸੀ, ਕਿਸਾਨ ਮੋਰਚਾ ਸੀ, ਉਹਦੇ ਅੰਦਰ ਬਲਾਤਕਾਰ ਹੋ ਰਹੇ ਸਨ, ਲੋਕਾਂ ਨੂੰ ਮਾਰ-ਮਾਰ ਕੇ ਟੰਗਿਆ ਜਾ ਰਿਹਾ ਸੀ। ਸ਼ਾਇਦ ਉਹ ਭੁੱਲ ਗਈ ਕਿ ਜਿਹਨੂੰ ਮਾਰ ਕੇ ਟੰਗਿਆ ਗਿਆ ਸੀ, ਕਾਂ ਟੰਗਿਆ ਲਫ਼ਜ਼ ਵਰਤਿਆ ਗਿਆ ਸੀ ਕਿਸਾਨਾਂ ਦੇ ਵੱਲੋਂ। ਉਹ ਲਫ਼ਜ਼ ਇਸ ਕਰਕੇ ਵਰਤਿਆ ਗਿਆ ਸੀ ਕਿ ਉਸ ਸ਼ਖਸ ਨੇ ਉੱਥੇ ਬੇਅਦਬੀ ਕੀਤੀ ਸੀ। ਉਹ ਕੰਗਨਾ ਰਣੌਤ ਸ਼ਾਇਦ ਉਸ ਗੱਲ ਨੂੰ ਭੁੱਲ ਗਈ। ਇਸ ਤਰੀਕੇ ਦੇ ਬਿਆਨ ਦੇ ਕੇ ਦੁਬਾਰਾ ਕਿਸਾਨ ਮੋਰਚੇ ਦੇ ਉੱਤੇ ਸਵਾਲ ਚੁੱਕਣਾ, ਕੀ ਤੁਹਾਨੂੰ ਲੱਗਦਾ ਹੈਗਾ ਕਿ ਇਸ ਚੀਜ਼ ਦੇ ਉੱਤੇ ਸਰਕਾਰਾਂ ਦੀ ਸਰਪ੍ਰਸਤੀ ਹੋ ਸਕਦੀ ਹੈ? ਕੰਗਨਾ ਰਣੌਤ ਕਿਸ ਤਰ੍ਹਾਂ ਦੀ ਸੋਚ ਦੀ ਮਾਲਕ ਹੈ ਇਹ ਆਪਾਂ ਸਾਰੇ ਜਾਣਦੇ ਹਾਂ। ਉਹਦਾ ਇਹ ਆ, ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਹਾਈਲਾਈਟ ਲੈਣੀ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਨੰਬਰ ਬਣਾਉਣੇ ਨੇ, ਕਿਸੇ ਨਾ ਕਿਸੇ ਤਰ੍ਹਾਂ ਉਹਨੇ ਬਹੁ ਗਿਣਤੀ ਨੂੰ ਖੁਸ਼ ਕਰਨਾ ਹੈ, ਭਾਵੇਂ ਉਹਦੇ ਨਾਲ ਜਿਹੜੀ ਘੱਟ ਗਿਣਤੀ ਹੈ ਉਹ ਰਹੇ ਨਾ ਰਹੇ। ਉਹਦਾ ਮਕਸਦ ਸਿਰਫ ਇਹ ਹੈ ਵੀ ਬਹੁ ਗਿਣਤੀ ਨੂੰ ਖੁਸ਼ ਕੀਤਾ ਜਾਵੇ, ਬਿਆਨ ਐਸੇ ਦਿੱਤੇ ਜਾਣ ਵੀ ਕੋਈ ਨਾ ਕੋਈ ਕੰਟਰੋਵਰਸੀ ਹੋ ਵੀ ਰਹੇ, ਉਹਦੇ ਨੰਬਰ ਬਣਦੇ ਰਹਿਣ ਤੇ ਉਹਦੀ ਸੀਟ ਪੱਕੀ ਰਹੇ। ਹੁਣ ਤਾਂ ਉਹ MP ਬਣ ਗਈ ਹੈ, ਹੋ ਸਕਦਾ ਉਹਦਾ ਸੁਪਨਾ ਹੋਵੇ ਵੀ ਮੈਂ ਅੱਗੋਂ ਪ੍ਰਧਾਨ ਮੰਤਰੀ ਬਣਾ, ਉਹਦਾ ਸੁਪਨਾ ਹੋਵੇ ਵੀ ਮੈਂ CM ਬਣਾ। ਇਹ ਤਾਂ ਉਹੀ ਦੱਸ ਸਕਦੀ ਹੈ, ਸੱਚ ਤੇ ਝੂਠ ਤਾਂ ਸੰਗਤ ਸਾਰੀ ਜਾਣੋ ਜਾਣ ਹੈ, ਠੀਕ ਹੈ ਕਿ ਨਹੀਂ? ਸੋ ਉਸ ਮੰਦਬੁੱਧੀ ਦੇ ਬਾਰੇ ਜ਼ਿਆਦਾ ਗੱਲ ਕਰਨਾ ਮੈਨੂੰ ਲੱਗਦਾ ਨਹੀਂ ਠੀਕ ਹੈ। ਬਾਕੀ ਸਾਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਇਸ ਫਿਲਮ ਨੂੰ ਸਾਰੀ ਸਿੱਖ ਕੌਮ ਰਲ ਕੇ ਕਿਵੇਂ ਕਾਨੂੰਨੀ ਤਰੀਕੇ ਨਾਲ ਇਸ ਚੀਜ਼ ਦਾ ਹੱਲ ਕੀਤਾ ਜਾਵੇ ਵੀ ਇੱਦਾਂ ਦੀ ਕਰੈਕਟਰ ਐਸੈਸੀਨੇਸ਼ਨ ਵਾਲੀ ਫਿਲਮਾਂ ਦੁਬਾਰਾ ਨਾ ਬਣਨ, ਤੇ ਛੇਤੀ ਤੋਂ ਛੇਤੀ ਅਸੀਂ ਇਸ ਫਿਲਮ ਨੂੰ ਸਰਕਾਰ ਨਾਲ ਸਹਿਮਤੀ ਨਾਲ ਇਹਨੂੰ ਬੰਦ ਕਰਾਈਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਟਰੋਵਰਸੀ ਨਾ ਹੋਵੇ। ਬਿਲਕੁਲ ਸੰਗਤ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਆ ਚੁੱਕਾ ਹੈ, ਸ਼੍ਰੋਮਣੀ ਕਮੇਟੀ ਦਾ ਬਿਆਨ ਆ ਚੁੱਕਾ ਹੈਗਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਆ ਚੁੱਕਾ ਹੈ, ਹੋਰ ਜਥੇਬੰਦੀਆਂ ਨੇ ਬਿਆਨ ਲਗਾ ਦਿੱਤੇ ਨੇ ਜੀ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ। ਮਗਰ ਕੀ ਸਰਕਾਰਾਂ ਇਸ ਗੱਲ ਨੂੰ ਦੇਖ ਰਹੀਆਂ ਨੇ ਕਿ ਸਿੱਖ ਕੌਮ ਦੇ ਅੰਦਰ ਵਿਰੋਧਤਾ ਹੋ ਰਹੀ ਹੈ ਇਸ ਫਿਲਮ ਦੀ? ਇਸ ਸਾਰੇ ਮਸਲੇ ਦੇ ਉੱਤੇ ਆਉਣ ਵਾਲੇ ਸਮੇਂ 'ਚ ਹੋਰ ਕੀ ਜਾਣਕਾਰੀ ਹੋਏਗੀ, ਕੋਸ਼ਿਸ਼ ਕਰਾਂਗੇ ਆਪਣੇ TV 84 ਦੇ ਪਲੇਟਫਾਰਮ ਦੇ ਉੱਤੇ ਅਗਲੀ ਜਾਣਕਾਰੀ ਲੈ ਕੇ ਆਈਏ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।